ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਜੂਨ 2026 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ: ਯੂਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਹੀ ਰੱਬ ਸੀ। ਜਵਾਬੀ ਪੜ੍ਹਾਈ। ਜ਼ਬੂਰ: ਧਰਤੀ ਤੇ ਉਹਦੀ ਮਾਮੂਰੀ ਰੱਬ ਦੀ ਹੀ ਏ, ਜੱਗ ਤੇ ਉਹਦੇ ਵਸਣ ਵਾਲੇ ਵੀ, ਕਿਉਂ ਜੇ ਉਹਨੇ ਸਮੁੰਦਰਾਂ ਉੱਤੇ ਉਹਦੀ ਨਿਉ ਰੱਖੀ ਤੇ ਸਲਾਬਾਂ ਉੱਤੇ ਉਹਨੂੰ ਕਾਇਮ ਕੀਤਾ। ਖੁਦਾਵੰਦ ਦੇ ਪਹਾੜ ਉੱਤੇ ਕੌਣ ਚੜ੍ਹੇਗਾ ਤੇ ਉਹਦੀ ਪਾਕ ਥਾਂ ਉੱਤੇ ਕੌਣ ਖਲੋਵੇਗਾ? ਉਹੀ ਜਿਹਦੇ ਹੱਥ ਸਾਫ਼ ਤੇ ਦਿਲ ਪਾ ਕੇ, ਜਿਹਨੇ ਬਤਾਲਤ ਉੱਤੇ ਦਿਲ ਨਹੀਂ ਲਾਇਆ ਤੇ ਮਕਰ ਨਾਲ ਕਸਮ ਨਹੀਂ ਖਾਧੀ। ਉਹ ਰੱਬ ਵੱਲੋਂ ਬਰਕਤ ਪਾਵੇਗਾ, ਹਾਂ, ਆਪਣੇ ਮੁਕਤੀ ਦੇਣ ਵਾਲੇ ਵੱਲੋਂ ਸਚਿਆਈ। ਐ ਫਾਟਕੋ, ਆਪਣੇ ਸਿਰ ਉੱਚੇ ਕਰੋ, ਐ ਅਬਦੀ ਦਰਵਾਜ਼ਿਓ ਉੱਚੇ ਹੋ ਜਾਓ ਤੇ ਜਲਾਲ ਦਾ ਬਾਦਸ਼ਾਹ ਆਵੇਗਾ। ਇਹ ਜਲਾਲ ਦਾ ਬਾਦਸ਼ਾਹ ਕੌਣ ਏ? ਖੁਦਾਵੰਦ ਜਿਹੜਾ ਤਾਕਤਵਰ ਤੇ ਲੋਇਆ ਏ, ਖੁਦਾਵੰਦ ਜਿਹੜਾ ਜੰਗ ਵਿੱਚ ਤਾਕਤਵਰ ਏ। ਐ ਫਾਟਕੋ, ਆਪਣੇ ਸਿਰ ਉੱਚੇ ਕਰੋ, ਐ ਅਬਦੀ ਦਰਵਾਜ਼ਿਓ ਉੱਚੇ ਹੋ ਜਾਓ ਤੇ ਜਲਾਲ ਦਾ ਬਾਦਸ਼ਾਹ ਆਵੇਗਾ। ਇਹ ਜਲਾਲ ਦਾ ਬਾਦਸ਼ਾਹ ਕੌਣ ਏ? ਲਸ਼ਕਰਾਂ ਦਾ ਖੁਦਾਵੰਦ, ਉਹੀ ਜਲਾਲ ਦਾ ਬਾਦਸ਼ਾਹ ਏ। ਦਰਸੀ ਵਾਜ਼ ਬਾਈਬਲ ਵਿੱਚੋਂ ਯਸਾਇਆ। ਵੇਖੋ, ਖੁਦਾਵੰਦ ਖੁਦਾ ਬੜੀ ਕੁਦਰਤ ਦੇ ਨਾਲ ਆਵੇਗਾ ਤੇ ਉਹਦਾ ਬਾਜ਼ੂ ਉਹਦੇ ਲਈ ਸਲਤਨਤ ਕਰੇਗਾ। ਖਰੂਜ: ਤੇ ਇੰਜ ਆਖਣ ਲੱਗੇ, ਮੈਂ ਖੁਦਾਵੰਦ ਦੀ ਵਡਿਆਈ ਗਾਵਾਂਗਾ, ਕਿਉਂ ਜੇ ਉਹ ਜਲਾਲ ਦੇ ਨਾਲ ਫਤਹਿਮੰਦ ਹੋਇਆ। ਉਹਨੇ ਘੋੜੇ ਨੂੰ ਉਹਦੇ ਸਵਾਰ ਸਮੇਤ ਸਮੁੰਦਰ ਵਿੱਚ ਸੁੱਟ ਛੱਡਿਆ। ਖੁਦਾਵੰਦ ਮੇਰਾ ਜ਼ੋਰ ਤੇ ਰਾਗ ਏ, ਉਹੀ ਮੇਰੀ ਮੁਕਤੀ ਵੀ ਠਹਿਰਿਆ। ਫਰਾਊਨ ਦੇ ਰੱਥਾਂ ਤੇ ਲਸ਼ਕਰ ਨੂੰ ਉਹਨੇ ਸਮੁੰਦਰ ਵਿੱਚ ਸੁੱਟ ਛੱਡਿਆ। ਤੂੰ ਆਪਣੀ ਵਡਿਆਈ ਦੇ ਜ਼ੋਰ ਨਾਲ ਆਪਣੇ ਮੁਖਾਲਫਾਂ ਨੂੰ ਨੇਸਤ ਕਰ ਦਿੱਤਾ ਏ। ਤੇਰੇ ਨਥਨਿਆਂ ਦੇ ਦਮ ਨਾਲ ਪਾਣੀ ਦਾ ਢੇਰ ਲੱਗ ਗਿਆ, ਸਲਾਬ ਤੋਦੇ ਵਾਂਗਰ ਸਿੱਧੇ ਖਲੋ ਗਏ। ਵੈਰੀ ਨੇ ਤੇ ਆਖਿਆ ਸੀ ਭਈ ਮੈਂ ਪਿੱਛਾ ਕਰਾਂਗਾ, ਮੈਂ ਜਾ ਕੇ ਫੜ ਲਵਾਂਗਾ, ਮੈਂ ਲੁੱਟ ਦਾ ਮਾਲ ਵੰਡ ਲਵਾਂਗਾ। ਇਹਨਾਂ ਦੀ ਤਬਾਹੀ ਨਾਲ ਮੇਰੇ ਕਲੇਜੇ ਨੂੰ ਠੰਡ ਮਿਲੇਗੀ। ਮੈਂ ਆਪਣੀ ਤਲਵਾਰ ਖਿੱਚ ਕੇ ਆਪਣੇ ਹੱਥ ਨਾਲ ਹੀ ਉਹਨਾਂ ਨੂੰ ਹਲਾਕ ਕਰਾਂਗਾ। ਤੂੰ ਆਪਣੀ ਹਨੇਰੀ ਦੀ ਫੂਕ ਮਾਰੀ ਤੇ ਸਮੁੰਦਰ ਨੇ ਉਹਨਾਂ ਨੂੰ ਲੁਕਾ ਲਿਆ। ਆਪਣੀ ਰਹਿਮਤ ਨਾਲ ਤੂੰ ਉਹਨਾਂ ਲੋਕਾਂ ਦੀ, ਜਿਨ੍ਹਾਂ ਨੂੰ ਤੂੰ ਰਿਹਾਈ ਦਿੱਤੀ, ਰਹਿਨੁਮਾਈ ਕੀਤੀ, ਤੇ ਆਪਣੇ ਜ਼ੋਰ ਨਾਲ ਤੂੰ ਉਹਨਾਂ ਨੂੰ ਆਪਣੇ ਪਾਕ ਮਕਾਨ ਵੱਲ ਲੈ ਟੁਰਿਆ। ਫੇਰ ਮੂਸਾ ਇਸਰਾਏਲੀ ਕੌਮ ਨੂੰ ਬਹਿਰੇ ਕੁਲਜ਼ਮ ਵਿੱਚੋਂ ਲੈ ਗਿਆ। ਖਰੂਜ: ਖੁਦਾਵੰਦ ਤੇਰਾ ਰੱਬ, ਜਿਹੜਾ ਤੈਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਖਰੂਜ: ਫੇਰ ਬਨੀ ਇਸਰਾਏਲ ਦੀ ਸਾਰੀ ਜਮਾਤ ਨਸੀਨ ਦੇ ਜੰਗਲ ਤੋਂ ਟੁਰੀ ਤੇ ਖੁਦਾਵੰਦ ਦੇ ਹੁਕਮ ਦੇ ਮੁਤਾਬਕ ਸਫ਼ਰ ਕਰਦੀ ਹੋਈ ਰੈਫਾਦੀਮ ਵਿੱਚ ਆ ਕੇ ਡੇਰਾ ਕੀਤਾ। ਉੱਥੇ ਉਹਨਾਂ ਲੋਕਾਂ ਨੂੰ ਪੀਣ ਨੂੰ ਪਾਣੀ ਨਾ ਮਿਲਿਆ। ਉੱਥੇ ਉਹ ਲੋਕੀ ਮੂਸਾ ਨਾਲ ਲੜਾਈ ਕਰਕੇ ਆਖਣ ਲੱਗੇ ਭਈ ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਹਨਾਂ ਨੂੰ ਆਖਿਆ ਭਈ ਤੁਸੀਂ ਮੇਰੇ ਨਾਲ ਕਿਉਂ ਲੜਦੇ ਹੋ ਤੇ ਖੁਦਾਵੰਦ ਨੂੰ ਕਿਉਂ ਅਜ਼ਮਾਉਂਦੇ ਹੋ? ਉੱਥੇ ਉਹਨਾਂ ਲੋਕਾਂ ਨੂੰ ਬੜੀ ਤ੍ਰੇਹ ਲੱਗੀ। ਇਸ ਲਈ ਉਹ ਲੋਕ ਮੂਸਾ ਅੱਗੇ ਬੁੜਬੁੜਾਉਣ ਲੱਗੇ ਤੇ ਆਖਿਆ, ਤੂੰ ਸਾਨੂੰ ਤੇ ਸਾਡੇ ਬੱਚਿਆਂ ਤੇ ਸਾਡੇ ਡੰਗਰਾਂ ਨੂੰ ਧਰਿਆਇਆ ਮਰਨ ਲਈ ਸਾਨੂੰ ਕਿਉਂ ਮੁਲਕੇ ਮਿਸਰ ਤੋਂ ਕੱਢ ਲਿਆਇਆ? ਮੂਸਾ ਨੇ ਖੁਦਾਵੰਦ ਅੱਗੇ ਫਰਿਆਦ ਕਰਕੇ ਆਖਿਆ, ਮੈਂ ਇਹਨਾਂ ਲੋਕਾਂ ਨਾਲ ਕੀ ਕਰਾਂ? ਉਹ ਤੇ ਹੁਣੇ ਹੀ ਮੈਨੂੰ ਸੰਸਾਰ ਕਰਨ ਨੂੰ ਤਿਆਰ ਨੇ। ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਲੋਕਾਂ ਦੇ ਅੱਗੇ ਹੋ ਕੇ ਟੁਰ ਤੇ ਬਨੀ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਕੁਝ ਨੂੰ ਆਪਣੇ ਨਾਲ ਲੈ ਲੈ, ਤੇ ਜਿਸ ਸੋਟੀ ਨਾਲ ਤੂੰ ਦਰਿਆ ਉੱਤੇ ਮਾਰਿਆ ਸੀ ਉਹਨੂੰ ਆਪਣੇ ਹੱਥ ਵਿੱਚ ਲੈਂਦਾ ਜਾ। ਵੇਖ, ਮੈਂ ਤੇਰੇ ਅੱਗੇ ਜਾ ਕੇ ਉੱਥੇ ਹੋਰੈਬ ਦੀ ਚਟਾਨ ਉੱਤੇ ਖਲੋਤਾ ਰਵਾਂਗਾ ਤੇ ਤੂੰ ਉਸ ਚਟਾਨ ਉੱਤੇ ਮਾਰੀ ਤੇ ਉਹਦੇ ਵਿੱਚੋਂ ਪਾਣੀ ਨਿਕਲੇਗਾ ਭਈ ਇਹ ਲੋਕ ਪੀਣ। ਇਸ ਲਈ ਮੂਸਾ ਨੇ ਬਨੀ ਇਸਰਾਏਲ ਦੇ ਬਜ਼ੁਰਗਾਂ ਦੇ ਸਾਹਮਣੇ ਇੰਜ ਹੀ ਕੀਤਾ ਤੇ ਉਹਨੇ ਉਸ ਜਗ੍ਹਾ ਦਾ ਨਾਂ ਮਸਾ ਤੇ ਮਰੀਬਾ ਰੱਖਿਆ, ਕਿਉਂ ਜੇ ਬਨੀ ਇਸਰਾਏਲ ਨੇ ਉੱਥੇ ਲੜਾਈ ਕੀਤੀ
ਤੇ ਇਹ ਆਖ ਕੇ ਖੁਦਾਵੰਦ ਨੂੰ ਆਜ਼ਮਾਇਆ ਭਈ ਖੁਦਾਵੰਦ ਸਾਡੇ ਵਿਚਾਲੇ ਹੈ ਜਾਂ ਨਹੀਂ। ਖਰੂਜ, ਮੇਰੇ ਅੱਗੇ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ। ਲੂਕਾ, ਫਿਰ ਯਿਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਨੂੰ ਮੁੜਿਆ। ਮੱਤੀ, ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮੱਤੀ, ਤੇ ਵੇਖੋ ਇੱਕ ਕੋੜੀ ਨੇ ਕੋਲ ਆ ਕੇ ਉਹਨੂੰ ਸਜਦਾ ਕੀਤਾ ਤੇ ਆਖਿਆ, ਐ ਖੁਦਾਵੰਦ, ਜੇ ਤੂੰ ਚਾਹਵੇਂ ਤੇ ਮੈਨੂੰ ਪਾਕ ਸਾਫ਼ ਕਰ ਸਕਦਾ ਏ। ਉਹਨੇ ਹੱਥ ਵਧਾ ਕੇ ਉਹਨੂੰ ਛੂਹਿਆ ਤੇ ਆਖਿਆ, ਮੈਂ ਚਾਹੁੰਦਾ ਵਾਂ ਭਈ ਤੂੰ ਪਾਕ ਸਾਫ਼ ਹੋ ਜਾ। ਉਹ ਉਸੇ ਵੇਲੇ ਪਾਕ ਸਾਫ਼ ਹੋ ਗਿਆ। ਯਿਸੂ ਨੇ ਉਹਨੂੰ ਆਖਿਆ ਭਈ ਖਬਰਦਾਰ ਕਿਸੇ ਨੂੰ ਨਾ ਦੱਸੀ, ਬਲਕਿ ਜਾ ਕੇ ਆਪਣੇ ਆਪ ਨੂੰ ਕਾਹਨ ਨੂੰ ਵਿਖਾ ਤੇ ਜਿਹੜੀ ਨਜ਼ਰ ਮੂਸਾ ਨੇ ਮੁਕਰਰ ਕੀਤੀ ਏ ਉਹ ਪੂਰੀ ਕਰ, ਤਾਂ ਜੋ ਉਹਨਾਂ ਲਈ ਗਵਾਹੀ ਹੋਵੇ। ਮੱਤੀ, 6 ਦਿਨਾਂ ਬਾਅਦੋਂ ਯਿਸੂ ਨੇ ਪਤਰਸ ਤੇ ਯਾਕੂਬ ਤੇ ਉਹਦੇ ਭਰਾ ਯੋਹੰਨਾ ਨੂੰ ਨਾਲ ਲਿਆ ਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰੇ ਲੈ ਗਿਆ ਤੇ ਉਹਨਾਂ ਦੇ ਸਾਹਮਣੇ ਉਹਦੀ ਸ਼ਕਲ ਬਦਲ ਗਈ ਤੇ ਉਹਦਾ ਮੁਖੜਾ ਸੂਰਜ ਵਾਂਗਰ ਚਮਕਿਆ ਤੇ ਉਹਦੇ ਕੱਪੜੇ ਲੋ ਵਾਂਗਰ ਚਿੱਟੇ ਹੋ ਗਏ। ਤੇ ਵੇਖੋ, ਮੂਸਾ ਤੇ ਏਲੀਆ ਉਹਦੇ ਨਾਲ ਗੱਲਾਂ ਕਰਦੇ ਹੋਏ ਉਹਨਾਂ ਨੂੰ ਵਿਖਾਲੀ ਦਿੱਤੇ। ਪਤਰਸ ਨੇ ਯਿਸੂ ਨੂੰ ਆਖਿਆ, ਐ ਖੁਦਾਵੰਦ, ਸਾਡਾ ਇੱਥੇ ਰਹਿਣਾ ਹੀ ਚੰਗਾ ਏ। ਜੇ ਤੇਰੀ ਮਰਜ਼ੀ ਹੋਵੇ ਤੇ ਮੈਂ ਇੱਥੇ 3 ਡੇਰੇ ਬਣਾਵਾਂ, ਇੱਕ ਤੇਰੇ ਲਈ, ਇੱਕ ਮੂਸਾ ਲਈ ਤੇ ਇੱਕ ਏਲੀਆ ਲਈ। ਉਹ ਇਹ ਆਖ ਹੀ ਰਿਹਾ ਸੀ ਭਈ ਵੇਖੋ, ਇੱਕ ਨੂਰਾਨੀ ਬੱਦਲ ਨੇ ਉਹਨਾਂ ਉੱਤੇ ਪਰਛਾਵਾਂ ਕਰ ਲਿਆ ਤੇ ਉਸ ਬੱਦਲ ਵਿੱਚੋਂ ਆਵਾਜ਼ ਆਈ ਭਈ ਇਹ ਮੇਰਾ ਪਿਆਰਾ ਪੁੱਤਰ ਏ, ਜਿਹਦੇ ਤੋਂ ਮੈਂ ਖੁਸ਼ ਵਾਂ, ਇਹਦੀ ਸੁਣੋ। ਚੇਲੇ ਇਹ ਸੁਣ ਕੇ ਮੂੰਹ ਭਰਨੇ ਡਿੱਗੇ ਤੇ ਬਹੁਤ ਡਰ ਗਏ। ਯਿਸੂ ਨੇ ਕੋਲ ਆ ਕੇ ਉਹਨਾਂ ਨੂੰ ਛੂਹਿਆ ਤੇ ਆਖਿਆ, ਉੱਠੋ, ਡਰੋ ਨਾ। ਜਦ ਉਹਨਾਂ ਨੇ ਆਪਣੀਆਂ ਅੱਖੀਆਂ ਚੁੱਕੀਆਂ ਤੇ ਯਿਸੂ ਦੇ ਇਲਾਵਾ ਕਿਸੇ ਹੋਰ ਨੂੰ ਨਾ ਵੇਖਿਆ। ਜਦ ਉਹ ਪਹਾੜੋਂ ਉਤਰ ਰਹੇ ਸੀ ਤੇ ਯਿਸੂ ਨੇ ਉਹਨਾਂ ਨੂੰ ਇਹ ਹੁਕਮ ਦਿੱਤਾ ਭਈ ਜਦ ਤੀਕਰ ਇਬਨੇ ਆਦਮ ਮੁਰਦਿਆਂ ਵਿੱਚੋਂ ਜੀ ਨਾ ਉੱਠੇ, ਜੋ ਕੁਝ ਤੁਸੀਂ ਵੇਖਿਆ ਹੈ ਕਿਸੇ ਨਾਲ ਇਹਦਾ ਜ਼ਿਕਰ ਨਾ ਕਰਿਓ। ਤੇ ਜਦੋਂ ਉਹ ਜੱਥੇ ਦੇ ਕੋਲ ਅਪੜੇ ਤੇ ਇੱਕ ਬੰਦਾ ਉਹਦੇ ਕੋਲ ਆਇਆ ਤੇ ਉਹਦੇ ਅੱਗੇ ਗੋਡੇ ਟੇਕ ਕੇ ਆਖਣ ਲੱਗਿਆ, ਐ ਖੁਦਾਵੰਦ, ਮੇਰੇ ਪੁੱਤਰ ਉੱਤੇ ਰਹਿਮ ਕਰ, ਕਿਉਂ ਜੇ ਉਹਨੂੰ ਮਿਰਗੀ ਆਉਂਦੀ ਏ ਤੇ ਉਹ ਬਹੁਤ ਦੁੱਖ ਸਹਿੰਦਾ ਏ, ਇਸ ਲਈ ਭਈ ਕਈ ਵਾਰੀ ਅੱਗ ਤੇ ਗਰਮੀ ਵਿੱਚ ਡਿੱਗ ਜਾਂਦਾ ਏ। ਤੇ ਮੈਂ ਉਹਨੂੰ ਤੇਰੇ ਚੇਲਿਆਂ ਦੇ ਕੋਲ ਲਿਆਇਆ ਸੀ, ਪਰ ਉਹ ਉਹਨੂੰ ਠੀਕ ਨਾ ਕਰ ਸਕੇ। ਯਿਸੂ ਨੇ ਜਵਾਬ ਵਿੱਚ ਆਖਿਆ, ਐ ਬੇਇਤਕਾਦ ਤੇ ਕੱਜਰੋ ਨਸਲ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ, ਕਦੋਂ ਤੀਕਰ ਤੁਹਾਡੀ ਬਰਦਾਸ਼ਤ ਕਰਾਂਗਾ। ਉਹਨੂੰ ਇੱਥੇ ਮੇਰੇ ਕੋਲ ਲਿਆਓ। ਯਿਸੂ ਨੇ ਉਹਨੂੰ ਝਿੜਕਿਆ ਤੇ ਬਦਰੂ ਉਹਦੇ ਵਿੱਚੋਂ ਨਿਕਲ ਗਈ ਤੇ ਉਹ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ। ਫਿਰ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਖਿਲਵਤ ਵਿੱਚ ਆਖਿਆ, ਅਸੀਂ ਇਹਨੂੰ ਕਿਉਂ ਨਾ ਕੱਢ ਸਕੇ। ਉਹਨੇ ਉਹਨਾਂ ਨੂੰ ਆਖਿਆ, ਆਪਣੇ ਈਮਾਨ ਦੇ ਘਾਟੇ ਭਰੋ, ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਦੇ ਬਰਾਬਰ ਈਮਾਨ ਹੋਵੇਗਾ ਤੇ ਇਸ ਪਹਾੜ ਨੂੰ ਆਖ ਸਕੋਗੇ ਭਈ ਇੱਥੋਂ ਸਿਰਕ ਕੇ ਉੱਥੇ ਚਲਾ ਜਾ ਤੇ ਉਹ ਚਲਾ ਜਾਵੇਗਾ, ਤੇ ਕੋਈ ਗੱਲ ਤੁਹਾਡੇ ਲਈ ਨਾਮੁਮਕਿਨ ਨਾ ਹੋਵੇਗੀ। ਯੋਹੰਨਾ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਣਾ ਵਾਂ। ਯੋਹੰਨਾ, ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਤਖਲੀਕੀ ਅਸੂਲ, ਹਯਾਤੀ, ਸੱਚਾਈ ਤੇ ਮੁਹੱਬਤ ਰੱਬ ਏ। ਸੰਸਾਰ ਰੱਬ ਦੀ ਅਕਾਸੀ ਕਰਦਾ ਏ। ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ ਉੱਤੇ ਮੁਸ਼ਤਮਿਲ ਏ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀਹ ਨੇ ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ।
ਮੂਸਾ ਨੇ ਯਹੋਵਾ ਦੇ 10 ਹੁਕਮਾਂ ਵਿੱਚੋਂ ਪਹਿਲੇ ਹੁਕਮ ਦੇ ਤੌਰ ਤੇ ਇਹ ਆਖਿਆ, ਮੇਰੇ ਸਾਹਮਣੇ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਤਖਲੀਕ ਦੇ ਬਾਰੇ ਅਫਸਾਨਵੀ ਇਨਸਾਨੀ ਖਿਆਲ ਪੁਰਾਣੇ ਵੇਲਿਆਂ ਵਿੱਚ ਜਿਨ੍ਹਾਂ ਦੀ ਜਮਾਤਬੰਦੀ ਆਲਾ ਤਨਕੀਦ ਦੇ ਤੌਰ ਤੇ ਹੁੰਦੀ ਸੀ, ਉਹਨਾਂ ਦਾ ਜਨਮ ਰੋਮ ਤੇ ਯੂਨਾਨ ਦੇ ਚੰਗੇ ਆਲਮਾਂ ਤੋਂ ਹੋਇਆ, ਪਰ ਉਹ ਇਲਾਹੀ ਸਿਆਣ ਦੀ ਕੀਤੀ ਹੋਈ ਤਖਲੀਕ ਦੇ ਬਾਰੇ ਠੀਕ ਖਿਆਲਾਂ ਦੀ ਕੋਈ ਬੁਨਿਆਦ ਨਹੀਂ ਸੀ ਰੱਖਦੇ। ਫਾਨੀ ਇਨਸਾਨ ਨੇ ਆਪਣੀਆਂ ਅੱਖੀਆਂ ਨਾਲ ਇੱਕ ਵਾਅਦਾ ਕੀਤਾ ਹੈ ਭਈ ਉਹ ਇਨਸਾਨੀ ਤਸੱਵਰਾਂ ਨਾਲ ਰੱਬ ਨੂੰ ਹਕੀਰ ਸਮਝੇ। ਮਾਦੀ ਹਿੱਸਾ ਨਾਲ ਬਸ਼ਰ ਹਰ ਸ਼ੈ ਦੇ ਬਾਰੇ ਮਹਿਦੂਦ ਸੋਚ ਰੱਖਦਾ ਹੈ। ਇਹ ਭਈ ਰੱਬ ਜਸਮਾਨੀ ਜਾਂ ਮਾਦੀ ਏ, ਕਿਸੇ ਬੰਦੇ ਨੂੰ ਇਸ ਗੱਲ ਦੀ ਤਸਦੀਕ ਨਹੀਂ ਕਰਨੀ ਚਾਹੀਦੀ। ਸਹੀਫਿਆਂ ਦੀ ਸਾਇੰਸੀ ਤਸ਼ਰੀਹ ਦੀ ਠੀਕ ਤੌਰ ਤੇ ਸ਼ੁਰੂਆਤ ਪੁਰਾਣੇ ਅਹਿਦਨਾਮੇ ਦੀ ਇਬਤਦਾ ਤੋਂ ਹੁੰਦੀ ਏ, ਖਾਸ ਕਰਕੇ ਇਸ ਲਈ ਭਈ ਕਲਾਮ ਦੀ ਰੂਹਾਨੀ ਆਮਦ ਇਹਦੇ ਸ਼ੁਰੂ ਵਾਲੇ ਬਿਆਨਾਂ ਵਿੱਚ ਕਈ ਵਾਰੀ ਫੌਰੀ ਸਿਆਕੋ ਸਬਾਕ ਤੋਂ ਇੰਨੀ ਫਿੱਕੀ ਵਿਖਾਲੀ ਦਿੰਦੀ ਏ ਭਈ ਇਹਦੀ ਵਜ਼ਾਹਤ ਦੀ ਲੋੜ ਪੈਂਦੀ ਏ, ਜਦ ਕਿ ਨਵੇਂ ਅਹਿਦਨਾਮੇ ਦੀਆਂ ਕਹਾਣੀਆਂ ਬਹੁਤਾ ਸਾਫ਼ ਤੇ ਦਿਲ ਦੇ ਬਹੁਤ ਨੇੜੇ ਸਮਝੀਆਂ ਜਾਂਦੀਆਂ ਨੇ। ਯਸੂ ਉਹਨਾਂ ਨੂੰ ਲੋਹ ਵਿੱਚ ਲਿਆਉਂਦਾ ਏ, ਫਾਨੀ ਵਜੂਦ ਦੀ ਕਮਤਰੀ ਨੂੰ ਜ਼ਾਹਰ ਕਰਦਿਆਂ ਹੋਏ, ਪਰ ਰੂਹਾਨੀ ਫਾਇਦੇ ਦੇ ਨਾਲ ਇਨਸਾਨ ਦੀ ਖਾਹਿਸ਼ ਤੇ ਦੁੱਖ ਦਾ ਭਰਪੂਰ ਮੁਦਾਵਾ ਕਰਦਿਆਂ ਹੋਏ। ਹੱਕ ਦਾ ਮੁਜੱਸਮ ਹੈਰਾਨਗੀ ਤੇ ਜਲਾਲ ਦੀ ਅਜਿਹੀ ਸ਼ਿੱਦਤ ਜਿਹਦੇ ਬਾਰੇ ਫਰਿਸ਼ਤੇ ਬਸ ਖੁਸਰ-ਫੁਸਰ ਕਰ ਸਕੇ, ਤੇ ਜਿਹਨੂੰ ਰੱਬ ਨੇ ਲੋਹ ਤੇ ਹਮਾਹੰਗੀ ਦੇ ਰਾਹੀਂ ਜ਼ਾਹਰ ਕੀਤਾ, ਅਜ਼ਲੋਂ ਮੌਜੂਦ ਪਿਆਰ ਦੇ ਨਾਲ ਹਮਾਹੰਗੇ। ਮਸੀਹਤ ਦੀ ਜਿਵੇਂ ਭਈ ਯਸੂ ਨੇ ਸਿਖਾਇਆ ਸੀ ਭਈ ਇਹ ਕੋਈ ਅਕੀਦਾ ਨਹੀਂ ਸੀ, ਨਾ ਹੀ ਰਸਮਾਂ ਦਾ ਇੱਕ ਨਿਜ਼ਾਮ ਸੀ, ਨਾ ਹੀ ਇੱਕ ਰਵਾਇਤੀ ਯਹੋਵਾ ਵੱਲੋਂ ਦਿੱਤਾ ਹੋਇਆ ਕੋਈ ਤੋਹਫਾ ਸੀ, ਬਲਕਿ ਇਹ ਗਲਤੀ ਨੂੰ ਬਾਹਰ ਕੱਢਣ ਤੇ ਬਿਮਾਰ ਨੂੰ ਸ਼ਿਫਾ ਦੇਣ ਵਾਲੇ ਇਲਾਹੀ ਪਿਆਰ ਦਾ ਇਜ਼ਹਾਰ ਸੀ, ਜਿਹੜਾ ਬਸ ਸੱਚਾਈ ਜਾਂ ਮਸੀਹ ਦੇ ਨਾਂ ਉੱਤੇ ਹੀ ਨਹੀਂ ਸੀ, ਬਲਕਿ ਸੱਚਾਈ ਦੇ ਇਜ਼ਹਾਰ ਉੱਤੇ ਸੀ, ਜਿਵੇਂ ਭਈ ਇਲਾਹੀ ਨੂਰ ਦੇ ਸਿਲਸਿਲਿਆਂ ਦੇ ਮਾਮਲੇ ਵਿੱਚ ਪਾਇਆ ਜਾਣਾ ਚਾਹੀਦਾ ਹੈ। ਕਈ ਲੋਕ ਇਹ ਮੰਨਦੇ ਨੇ ਭਈ ਇੱਕ ਅਦਾਲਤ ਦਾ ਹਾਕਮ ਜਿਹੜਾ ਯਸੂ ਦੇ ਜ਼ਮਾਨੇ ਵਿੱਚ ਰਹਿੰਦਾ ਸੀ, ਉਹਨੇ ਇਹ ਬਿਆਨ ਦਿੱਤਾ ਸੀ, ਉਹਦੀ ਮੁਲਾਮਤ ਖੌਫਨਾਕ ਏ, ਸਾਡੇ ਮਾਲਕ ਦੀ ਸਖਤ ਜ਼ੁਬਾਨ ਇਸ ਬਿਆਨ ਦੀ ਤਸਦੀਕ ਕਰਦੀ ਏ। ਗਲਤੀ ਲਈ ਜਿਹੜੀ ਵਾਹਦ ਸਜ਼ਾਏ ਮੌਤ ਉਹਨੇ ਦਿੱਤੀ ਉਹ ਸੀ, ਐ ਸ਼ੈਤਾਨ ਮੇਰੇ ਸਾਹਮਣਿਓਂ ਦੂਰ ਹੋ। ਇਸ ਗੱਲ ਦੀ ਮਜ਼ੀਦ ਤਸਦੀਕ ਭਈ ਯਸੂ ਦੀ ਸਰਜ਼ਨਸ਼ ਬਹੁਤ ਨੁਕੀਲੀ ਤੇ ਚੁਭਣ ਵਾਲੀ ਸੀ, ਉਹਦੇ ਆਪਣੇ ਲਫ਼ਜ਼ਾਂ ਵਿੱਚ ਪਾਈ ਜਾਂਦੀ ਏ। ਇਸ ਕਦਰ ਸ਼ਦੀਦ ਬਿਆਨ ਨੂੰ ਜ਼ਰੂਰੀ ਸਾਬਤ ਕਰਦਿਆਂ ਹੋਏ, ਜਦੋਂ ਉਹਨੇ ਬਦਰੂਆਂ ਨੂੰ ਕੱਢਿਆ ਤੇ ਬਿਮਾਰ ਤੇ ਪਾਪੀ ਨੂੰ ਸ਼ਿਫਾ ਦਿੱਤੀ। ਗਲਤੀ ਦੀ ਦਸਤਬਰਦਾਰੀ ਮਾਦੀ ਫਹਿਮ ਨੂੰ ਇਹਦੇ ਝੂਠੇ ਦਾਅਵਿਆਂ ਤੋਂ ਮਹਿਰੂਮ ਕਰਦੀ ਏ। ਮਿਸਰ ਵਿੱਚ ਇਹ ਸਿਆਣ ਹੀ ਸੀ ਜਿਹਨੇ ਇਸਰਾਈਲੀਆਂ ਨੂੰ ਵਬਾਵਾਂ ਉੱਤੇ ਯਕੀਨ ਕਰਨ ਤੋਂ ਬਚਾਇਆ। ਬਿਆਬਾਨ ਵਿੱਚ ਪੱਥਰਾਂ ਤੋਂ ਪਾਣੀ ਦੇ ਚਸ਼ਮੇ ਵਗੇ ਤੇ ਮਨ ਅਸਮਾਨ ਤੋਂ ਵਰਿਆ। ਕੌਮ ਦੀ ਖੁਸ਼ਹਾਲੀ ਵਿੱਚ ਮੌਜਜ਼ਿਆਂ ਨੇ ਅਬਰਾਨੀਆਂ ਨੂੰ ਫਤਿਹਯਾਬੀ ਦਿਲਵਾਈ, ਪਰ ਜਿੱਦਾਂ ਹੀ ਉਹ ਅਸਲੀ ਖਿਆਲ ਤੋਂ ਦੂਰ ਹੋਏ, ਉਹਨਾਂ ਦੀ ਬਰਬਾਦੀ ਸ਼ੁਰੂ ਹੋ ਗਈ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ ਯਾਨੀ ਚੰਗਿਆਈ ਕੱਲੀ ਸਿਆਣ ਏ, ਤੇ ਇਹ ਭਲਾ ਮਹਿਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ, ਸਿਆਣ ਨਹੀਂ, ਸੱਚਾਈ ਨਹੀਂ, ਬਲਕਿ ਗਲਤੀ ਏ, ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਇੱਥੇ ਬਸ ਇੱਕ ਸਿਆਣ ਹੋ ਸਕਦੀ ਏ, ਕਿਉਂ ਜੇ ਰੱਬ ਬਸ ਇੱਕ ਏ, ਤੇ ਜੇ ਬਸ਼ਰ ਨੇ ਕਿਸੇ ਹੋਰ ਸਿਆਣ ਦਾ ਦਾਅਵਾ ਨਹੀਂ ਕੀਤਾ ਤੇ ਕਿਸੇ ਹੋਰ ਨੂੰ ਕਬੂਲ ਨਹੀਂ ਕੀਤਾ, ਤੇ ਪਾਪ ਗੁਮਨਾਮ ਹੋਵੇਗਾ। ਵਾਹਦ ਜ਼ਹਾਨਤ ਜਾਂ ਸੋਚ ਦਾ ਮਵਾਦ ਇੱਕ ਬੀਜ ਜਾਂ ਇੱਕ ਫੁੱਲ ਰੱਬ ਏ, ਜਿਹੜਾ ਇਹਦਾ ਖਾਲਕ ਏ। ਸਿਆਣ ਸਾਰਿਆਂ ਦੀ ਰੂਹ ਏ। ਸਿਆਣ ਉਹ ਹਯਾਤੀ ਸੱਚਾਈ ਤੇ ਪਿਆਰ ਏ, ਜਿਹੜੀ ਸਾਰਿਆਂ ਉੱਤੇ ਹੁਕਮਰਾਨੀ ਕਰਦੀ ਏ। ਉਹੀ ਤਾਕਤ ਜਿਹੜੀ ਪਾਪ ਤੋਂ ਸ਼ਿਫਾ ਦਿੰਦੀ ਏ, ਉਹ ਬਿਮਾਰੀ ਤੋਂ ਵੀ ਸ਼ਿਫਾ ਦਿੰਦੀ ਏ। ਜਦ ਮਸੀਹ ਨੇ ਗੂੰਗੀ ਬਦਰੂ ਨੂੰ ਬਾਹਰ ਕੱਢਿਆ, ਤੇ ਜਦ ਉਹ ਬਦਰੂ ਨਿਕਲ ਗਈ, ਤੇ ਇੰਜ ਹੋਇਆ ਭਈ ਗੂੰਗਾ ਬੋਲਿਆ। ਇਸਰਾਇਲ ਦੇ ਮੁਕੱਦਸ ਨੂੰ ਮਹਿਦੂਦ ਕਰਦਿਆਂ ਹੋਏ ਤੇ ਇਹ ਪੁੱਛਦਿਆਂ ਹੋਏ, ਯਹੂਦੀਆਂ ਦੇ ਜੁਰਮ ਨੂੰ ਦੁਹਰਾਣਾ ਅੱਜ ਬਹੁਤ ਖਤਰਨਾਕ ਏ ਭਈ ਕੀ ਰੱਬ ਬਿਆਬਾਨ ਵਿੱਚ ਦਸਤਰਖਾਨ ਵਿਛਾ ਸਕਦਾ ਏ? ਰੱਬ ਕੀ ਨਹੀਂ ਕਰ ਸਕਦਾ? ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਏ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਏ, ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ।
ਇਹ ਸੱਚਾਈ ਆਪ ਮੁਆਜਜ਼ੇ ਤੋਂ ਬਹੁਤੀ ਪੁਰਸਰਾਰ ਲੱਗਦੀ ਏ। ਜ਼ਬੂਰ ਲਿਖਣ ਵਾਲੇ ਨੇ ਇਹ ਗਾਇਆ ਸੀ, ਐ ਸਮੁੰਦਰ ਤੈਨੂੰ ਕੀ ਹੋਇਆ ਭਈ ਤੂੰ ਨੱਸਦਾ ਏਂ, ਐ ਯਰਦਨ ਤੈਨੂੰ ਕੀ ਹੋਇਆ ਭਈ ਤੂੰ ਪਿਛਾ ਹਟਦਾ ਏਂ, ਐ ਪਹਾੜੋ ਤੁਹਾਨੂੰ ਕੀ ਹੋਇਆ ਭਈ ਤੁਸੀਂ ਮੈਂਡਿਆਂ ਵਾਂਗਰ ਭੁੜਕਦੇ ਹੋ, ਐ ਪਹਾੜੀਓ ਤੁਹਾਨੂੰ ਕੀ ਹੋਇਆ ਭਈ ਤੁਸੀਂ ਭੇਡ ਦੇ ਬੱਚਿਆਂ ਵਾਂਗਰ ਭੁੜਕਦੀਆਂ ਹੋ, ਐ ਧਰਤੀ ਤੂੰ ਰੱਬ ਦੇ ਸਾਹਮਣੇ ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਇਹ ਮੁਆਜਜ਼ਾ ਕਿਸੇ ਇਖਤਲਾਫ ਦਾ ਤਾਰੁਫ ਨਹੀਂ ਕਰਵਾਉਂਦਾ, ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਆ ਕਰਦਾ ਏ। ਬਸ ਰੂਹਾਨੀ ਇਰਤਕਾ ਹੀ ਇਲਾਹੀ ਕੂਵਤ ਦੀ ਮਸ਼ਕ ਕਰਨ ਦੇ ਕਾਬਲ ਏ। ਉਹ ਇਲਾਹੀ ਸਿਆਣ ਜਿਨ੍ਹੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦਾ ਏ। ਇਨਸਾਨੀ ਸਿਆਣ ਰੱਬ ਦੇ ਮੁਖਾਲਫ ਏ ਤੇ ਇਹਨੂੰ ਮੁੱਕਣਾ ਚਾਹੀਦਾ ਏ। ਜਿਵੇਂ ਭਈ ਪੌਲੂਸ ਰਸੂਲ ਵਾਜ਼ਿਆ ਕਰਦਾ ਏ, ਜਿਹੜਾ ਵਜੂਦ ਰੱਖਦਾ ਏ ਉਹ ਬਸ ਇਲਾਹੀ ਸਿਆਣ ਤੇ ਉਹਦਾ ਖਿਆਲ ਏ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਤੇ ਅਬਦੀ ਹੁੰਦੀ ਏ। ਸਿੱਧਾ ਜਾਂ ਤੰਗ ਰਾਸਤਾ ਇਸ ਸੱਚਾਈ ਨੂੰ ਵੇਖਣ ਤੇ ਮੰਨਣ, ਇਸ ਤਾਕਤ ਨੂੰ ਮੰਨਣ ਤੇ ਸੱਚਾਈ ਦੀ ਰਾਹ ਉੱਤੇ ਟੁਰਨ ਲਈ ਏ। ਹਯਾਤੀ ਹਮੇਸ਼ਾ ਦਾ ਮੈਂ ਵਾਂ, ਯਾਨੀ ਉਹ ਹਸਤੀ ਜਿਹੜੀ ਹੈ ਸੀ, ਹੈ ਏ ਤੇ ਜਿਹੜੀ ਆਉਣ ਵਾਲੀ ਏ, ਜਿਹਨੂੰ ਕੋਈ ਸ਼ੈ ਵੀ ਖਤਮ ਨਹੀਂ ਕਰ ਸਕਦੀ। ਜਿਵੇਂ ਬਨੀ ਇਸਰਾਈਲ ਨੂੰ ਬਹਿਰੇ ਕੁਲਜ਼ਮ ਇਨਸਾਨੀ ਡਰ ਦੇ ਤਾਰੀਕ ਉਤਾਰ ਚੜਾਓ ਤੋਂ ਲੰਘਦਿਆਂ ਹੋਏ ਫਤਹਮੰਦੀ ਮਿਲੀ, ਜਿਵੇਂ ਉਹਨਾਂ ਨੂੰ ਬੀਆਬਾਨ ਵਿੱਚ ਇਨਸਾਨੀ ਉਮੀਦਾਂ ਦੇ ਵੱਡੇ ਸਹਿਰਾ ਵਿੱਚ ਤਕਲੀਫਾਂ ਵਿੱਚੋਂ ਲੰਘਦਿਆਂ ਹੋਏ ਤੇ ਵਾਅਦਾ ਕੀਤੀ ਹੋਈ ਖੁਸ਼ੀ ਦੀ ਤਵੱਕੋ ਕਰਦਿਆਂ ਹੋਏ ਰਹਿਨੁਮਾਈ ਮਿਲੀ, ਉਸੇ ਤਰ੍ਹਾਂ ਸਮਝ ਤੋਂ ਰੂਹ ਤਿੱਕਰ, ਵਜੂਦੀਅਤ ਦੇ ਮਾਦੀ ਫਹਿਮ ਤੋਂ ਰੂਹਾਨੀ ਫਹਿਮ ਤਿੱਕਰ ਦੇ ਸਫ਼ਰ ਦੇ ਦੌਰਾਨ ਰੂਹਾਨੀ ਖਿਆਲ ਸਾਰੀਆਂ ਖਾਹਿਸ਼ਾਂ ਦੀ ਰਹਿਨੁਮਾਈ ਕਰੇਗਾ ਤੇ ਉਹਨਾਂ ਸਾਰਿਆਂ ਨੂੰ ਜਲਾਲ ਲਈ ਤਿਆਰ ਕਰੇਗਾ ਜਿਹੜੇ ਰੱਬ ਨਾਲ ਪਿਆਰ ਰੱਖਦੇ ਨੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।